ਖਬਰਾਂ ਦੀ ਸ਼ੁਰੂਆਤ ਕਰੀਏ ਸ਼ਰਮਾ ਜੀ। ਇਸ ਟਾਈਮ ਖਾਸੀ ਚਰਚਿਤ ਖਬਰ ਹੈ, ਅੰਮ੍ਰਿਤਪਾਲ ਸਿੰਘ ਦੇ ਨਾਲ ਜੁੜੀ ਹੋਈ ਹੈ। ਕੋਈ ਇਸ ਖਬਰ ਦੇ ਬਾਬਤ ਕੋਈ ਟਿੱਪਣੀ ਕਰ ਰਿਹਾ, ਕੋਈ ਟਿੱਪਣੀ ਕਰ ਰਿਹਾ। ਜਿਹੜੇ ਕਾਨੂੰਨ ਦੇ ਵਿਸ਼ਲੇਸ਼ਕ ਨੇ ਉਹ ਆਪਣੇ ਤਰੀਕੇ ਦੇ ਨਾਲ ਚੀਜ਼ਾਂ ਨੂੰ ਦੱਸ ਰਹੇ ਨੇ ਵਿਸਥਾਰਪੂਰਵਕ। ਪਰ ਖਬਰ ਇਹ ਕਹਿ ਰਹੀ ਹੈ ਕਿ ਐਮਪੀ ਅੰਮ੍ਰਿਤਪਾਲ ਸਿੰਘ ਦੀ ਜਿਹੜੀ ਛੁੱਟੀ ਹੈ ਉਹ ਮਿਲੀ ਨਹੀਂ, ਮਨਜ਼ੂਰ ਹੋਈ ਹੈ ਜੀ। ਪ੍ਰਵੀਨ ਜੀ, ਅੱਜ ਤੋਂ 2 ਦਿਨ ਪਹਿਲਾਂ ਹਾਂਜੀ, ਕਮੇਟੀ ਦੇ ਹਵਾਲੇ ਨਾਲ, ਸੰਸਦੀ ਕਮੇਟੀ ਦੇ ਹਵਾਲੇ ਨਾਲ ਇਹ ਖਬਰ ਬਾਹਰ ਆਈ ਕਿ ਅੰਮ੍ਰਿਤਪਾਲ ਸਿੰਘ ਦੀ 54 ਦਿਨ ਦੀ ਛੁੱਟੀ ਮਨਜ਼ੂਰ ਹੋ ਗਈ। ਠੀਕ ਹੈ ਜੀ। ਇੰਨੀ ਕੁ ਖਬਰ ਨੂੰ ਸਾਡੇ ਸੋਸ਼ਲ ਮੀਡੀਆ ਨੇ, ਵੱਖੋ-ਵੱਖ ਅਦਾਰਿਆਂ ਨੇ ਆਪੋ ਆਪਣੀ ਸਮਝ ਬੂਝ ਅਨੁਸਾਰ ਇੰਜ ਫੈਲਾਇਆ ਕਿ ਜਿਵੇਂ ਅੰਮ੍ਰਿਤਪਾਲ ਸਿੰਘ 54 ਦਿਨਾਂ ਦੀ ਪੈਰੋਲ ਤੇ ਆ ਰਿਹਾ। ਠੀਕ ਹੈ ਜੀ। ਉਹ ਸੰਸਦ ਦੀ ਕਾਰਵਾਈ 'ਚ ਹਿੱਸਾ ਲਊਗਾ ਤੇ ਪੰਜਾਬ ਦੇ ਵਿੱਚ ਜਿਹੋ ਜਿਹਾ ਰਾਜਨੀਤਿਕ ਖਲਾਅ ਹੈ ਉਹਦੇ ਵਿੱਚੋਂ ਆਪਣੀ ਪਾਰਟੀ ਦੀ ਪੂਰਤੀ ਦੇ ਲਈ ਹੋ ਸਕਦਾ ਰੋਡ ਸ਼ੋਅ ਕੱਢੇ। 54 ਦਿਨ ਚਰਚਾਵਾਂ 'ਚ ਰਹੇ, ਬੈਠਕਾਂ 'ਚ ਰਹੇ ਤੇ ਲਓ ਜੀ ਪੰਜਾਬ 'ਚ ਇੱਕ ਨਵੀਂ ਲਹਿਰ ਖੜੀ ਹੋ ਜੇ, ਇਸ ਤਰ੍ਹਾਂ ਉਹਨੂੰ ਪੇਸ਼ ਕੀਤਾ। ਮਤਲਬ ਆਵਾਮ ਦੇ ਮੂਹਰੇ, ਮਤਲਬ ਉਹਨਾਂ ਦੇ ਸਮਰਥਕਾਂ ਦੇ ਮੂਹਰੇ ਮੀਡੀਆ ਨੇ ਇਸ ਤਰ੍ਹਾਂ ਪੇਸ਼ ਕਰ ਦਿੱਤਾ ਕਿ ਅੰਮ੍ਰਿਤਪਾਲ ਸਿੰਘ ਦੀ ਜਿਵੇਂ 54 ਦਿਨਾਂ ਲਈ ਪੈਰੋਲ ਮਨਜ਼ੂਰ ਹੋ ਗਈ ਹੋਵੇ ਤੇ ਉਹ ਡਿਬਰੂਗੜ੍ਹ ਜੇਲ੍ਹ ਤੋਂ ਬਾਹਰ ਆ ਕੇ ਪੰਜਾਬ 'ਚ ਵੀ ਵਿਚਰਨਗੇ ਤੇ ਸੰਸਦ ਦੀ ਕਾਰਵਾਈ 'ਚ ਵੀ ਹਿੱਸਾ ਲੈਣਗੇ। ਠੀਕ ਹੈ ਜੀ। ਉਹ ਇਸ ਲਈ ਕੋਈ ਸਪਸ਼ਟਤਾ ਨਹੀਂ ਸੀਗੀ ਕਿਸੇ ਕੋਲ ਤੇ ਉਹਨਾਂ ਨੇ ਉਹਦੇ ਇਸ ਲਾਈਨ ਦੇ ਅਰਥ ਕਿ 54 ਦਿਨਾਂ ਦੀ ਛੁੱਟੀ ਮਨਜ਼ੂਰ ਹੈ ਸੰਸਦੀ ਕਮੇਟੀ ਵੱਲੋਂ, ਇਸ ਨੂੰ ਇਸ ਤਰ੍ਹਾਂ ਪੇਸ਼ ਕੀਤਾ। ਫਿਰ ਜਦੋਂ ਇਹਦੀ ਪੜਚੋਲ 'ਚ ਆਇਆ ਗਿਆ, ਖਾਸ ਕਰਕੇ ਕੱਲ ਮਾਨਯੋਗ ਪੰਜਾਬ ਹਰਿਆਣਾ ਹਾਈ ਕੋਰਟ 'ਚ ਸੁਣਵਾਈ ਸੀ, ਜਿਹੜੀ ਪਟੀਸ਼ਨ ਅੰਮ੍ਰਿਤਪਾਲ ਸਿੰਘ ਹੋਰਾਂ ਨੇ ਉਹਨਾਂ ਦੇ ਵਕੀਲਾਂ ਵੱਲੋਂ ਪਾਈ ਗਈ ਸੀ ਕਿ ਵੀ ਅਸੀਂ ਚੁਣੇ ਹੋਏ ਨੁਮਾਇੰਦੇ ਆ, ਸੋ ਸਾਨੂੰ ਆਪਣੇ ਹਲਕੇ ਦੇ ਲੋਕਾਂ ਦੀ ਗੱਲ ਰੱਖਣ ਦਾ ਅਧਿਕਾਰ ਹੈ, ਸਾਨੂੰ ਸੰਸਦ 'ਚ ਹਿੱਸਾ ਲੈਣ ਦਿੱਤਾ ਜਾਵੇ ਤੇ ਮੇਰੀ ਉੱਥੇ ਮੈਂਬਰੀ ਖਤਰੇ 'ਚ ਹੈ। ਜੇਕਰ ਮੈਂ ਗੈਰ ਹਾਜ਼ਰ ਰਹਿਣਾ 60 ਦਿਨ ਤਾਂ ਮੈਂਬਰੀ ਜਾ ਸਕਦੀ ਹੈ ਤੇ ਇਹ ਮੈਂਬਰੀ ਦਾ ਇਕੱਲਾ ਮਸਲਾ ਮੇਰਾ ਨਹੀਂ, ਉਸ ਖਡੂਰ ਸਾਹਿਬ ਹਲਕੇ ਦੇ ਲੋਕਾਂ ਦਾ ਮਸਲਾ, ਜਿਨ੍ਹਾਂ ਨੇ ਮੈਨੂੰ ਚੁਣ ਕੇ ਭੇਜਿਆ, ਉਹਨਾਂ ਦੇ ਹੱਕ ਹਕੂਕ ਦੀ ਗੱਲ ਕਦੋਂ ਕਰਾਂਗਾ। ਉਹਨਾਂ ਨੇ ਨਾਲ ਫਿਰ ਜਿਹੜਾ ਐਮਪੀ ਲੈਂਡ ਫੰਡ ਹੁੰਦਾ ਉਹਦੀ ਵੀ ਗੱਲ ਕੀਤੀ ਕਿ ਉਹ ਮੈਨੂੰ ਅਜੇ ਤੱਕ ਅਲਾਟ ਨਹੀਂ ਹੋਇਆ, ਮੈਂ ਆਪਣੇ ਹਲਕੇ ਦੇ ਲੋਕਾਂ ਦੇ ਕੁਝ ਕੰਮ ਕਰਨੇ ਨੇ। ਸੋ ਇਹ ਸਾਰੇ ਮਸਲੇ ਉਹਦੇ ਵਿੱਚ ਵੀ ਵਿਚਾਰਦੇ ਸੀ ਜੀ। ਉੱਥੇ ਮਾਨਯੋਗ ਪੰਜਾਬ ਹਰਿਆਣਾ ਹਾਈ ਕੋਰਟ 'ਚ ਸੁਣਵਾਈ ਜਿੱਦਾਂ ਹੀ ਸ਼ੁਰੂ ਹੋਈ, ਕੇਂਦਰ ਦੇ ਜਿਹੜੇ ਵਕੀਲ ਸੀਗੇ ਸਤਪਾਲ ਜੈਨ, ਉਹਨਾਂ ਨੇ ਲਿਆ ਕੇ ਰਿਪੋਰਟ ਰੱਖਤੀ ਕਿ ਜੀ ਜਿਹੜੀ 15 ਮੈਂਬਰੀ ਸੰਸਦੀ ਕਮੇਟੀ ਬਣੀ ਸੀ, 5 ਜਣਿਆਂ ਦੇ ਮਾਮਲੇ ਸੀਗੇ ਜਿਹੜੇ ਇਸ ਤਰ੍ਹਾਂ ਵੱਖ-ਵੱਖ ਜੇਲ੍ਹਾਂ ਦਾ ਮਾਮਲਾ ਸੀ, ਜਿਨ੍ਹਾਂ 'ਚੋਂ ਸ਼ਾਇਦ ਇੱਕ ਹੁਣ ਇਸ ਦੁਨੀਆ 'ਚ ਨਹੀਂ ਰਹੇ। ਉਹਨਾਂ 'ਚ 4 MP ਨੇ ਜਿਨ੍ਹਾਂ ਦਾ ਇਹ ਮਾਮਲਾ ਸੀ, ਸੋ ਜਿਨ੍ਹਾਂ 'ਚੋਂ ਅੰਮ੍ਰਿਤਪਾਲ ਸਿੰਘ ਵੀ ਨੇ, ਕਿ ਉਹਨਾਂ ਦੀ ਸੰਸਦੀ ਕਮੇਟੀ ਨੇ ਛੁੱਟੀ ਮਨਜ਼ੂਰ ਕਰ ਲਈ ਹੈ ਤੇ ਜੀ ਅਸੀਂ ਆਪਣੇ ਸਪੀਕਰ ਸਾਹਿਬ ਨੂੰ ਇਤਲਾਹ ਕਰ ਦਿੱਤਾ ਤੇ ਰਿਪੋਰਟ ਪੰਜਾਬ ਹਰਿਆਣਾ ਹਾਈ ਕੋਰਟ 'ਚ ਤੁਹਾਨੂੰ ਵੀ ਸੌਂਪ ਰਹੇ ਹਾਂ। ਠੀਕ ਹੈ ਜੀ। ਇਸ ਤੋਂ ਬਾਅਦ ਮਾਨਯੋਗ ਜੱਜ ਸਾਹਿਬ ਨੇ ਕਿਹਾ ਵੀ ਠੀਕ ਹੈ, ਅੰਮ੍ਰਿਤਪਾਲ ਸਿੰਘ ਹੋਰਾਂ ਦੇ ਵਕੀਲਾਂ ਦੇ ਹਵਾਲੇ ਨਾਲ ਕਿਹਾ ਕਿ ਵੀ ਤੁਹਾਡੀ ਮੰਗ ਇਹੀ ਸੀ ਕਿ ਤੁਹਾਡੀ ਮੈਂਬਰੀ ਖਤਰੇ 'ਚ ਮੈਂਬਰੀ ਬਚ ਗਈ ਤੇ ਬਾਕੀ ਜਿਹੜੇ ਤੁਹਾਡੇ MP ਲੈਂਡ ਫੰਡ ਵਾਲੇ ਮਸਲੇ ਹੈ ਜਾਂ ਹੋਰ ਸਾਰੇ ਪਹਿਲੂ ਹੈ, ਉਹ ਕੰਮ ਕਹਿੰਦੇ ਸਪੀਕਰ ਸਾਹਿਬ ਨੇ ਦੇਖਣਾ, ਉੱਥੇ ਜਾ ਕੇ ਅਪੀਲ ਕਰੋ। ਠੀਕ ਹੈ, ਅਦਾਲਤ ਵਾਲਾ ਮਸਲਾ ਤੁਹਾਡਾ ਨਿਬੜ ਗਿਆ, ਜਿਹੜਾ ਤੁਸੀਂ ਮੇਨ ਮੈਂਬਰੀ ਬਚਾਉਣ ਲਈ ਸੀ। ਹੁਣ ਇਹ ਤੋਂ ਸਪਸ਼ਟ ਹੋਇਆ ਫਿਰ ਕਿ ਅੰਮ੍ਰਿਤਪਾਲ ਸਿੰਘ ਨੂੰ ਛੁੱਟੀ ਮਿਲੀ ਨਹੀਂ, ਉਹਦੀ ਛੁੱਟੀ ਮਨਜ਼ੂਰ ਹੋਈ ਹੈ। ਮਤਲਬ ਉਹਨਾਂ ਦੀ ਐਬਸੈਂਟ ਹੁਣ ਲੀਵ 'ਚ ਬਦਲ ਗਈ ਹੈ। ਬਸ ਜੇ 54 ਦਿਨ ਉਹ ਗੈਰ ਹਾਜ਼ਰ ਰਹਿੰਦੇ ਨੇ, 54 ਤੋਂ 6 ਦਿਨ ਹੋਰ ਰਹਿ ਗਏ ਸੀ, 54 ਦਿਨ ਤਾਂ ਹੋ ਗਏ ਸੀ ਗੈਰ ਹਾਜ਼ਰ। ਹਾਂਜੀ ਹਾਂਜੀ। ਤੇ ਜੇ 6 ਦਿਨ ਹੋਰ ਗੈਰ ਹਾਜ਼ਰ ਰਹਿੰਦੇ ਤਾਂ ਉਹ 60 ਦਿਨ ਦੀ ਗੈਰ ਹਾਜ਼ਰੀ ਦੇ ਨਾਲ ਉਹਨਾਂ ਦੀ ਮੈਂਬਰੀ ਜਾ ਸਕਦੀ ਸੀ। ਜੇ ਉਹ ਚਾਹੁੰਦੇ ਸੰਸਦ ਤਾਂ ਉਹਨਾਂ ਦੀ ਮੈਂਬਰੀ ਰੱਦ ਹੋ ਸਕਦੀ ਸੀ। ਸੋ ਮਾਨਯੋਗ ਅਦਾਲਤ ਦੇ ਵਿੱਚ ਕਮੇਟੀ ਨੇ ਇਹ ਇਤਲਾਹ ਕੀਤੀ ਹੈ ਕਿ ਅਸੀਂ 15 ਮੈਂਬਰੀ ਕਮੇਟੀ ਨੇ ਫੈਸਲਾ ਕੀਤਾ ਕਿ ਉਹਨਾਂ ਦੀ ਗੈਰ ਹਾਜ਼ਰੀ ਨੂੰ ਛੁੱਟੀ 'ਚ ਬਦਲ ਦਿੱਤਾ ਜਾਵੇ ਜੀ। ਸੋ ਹੁਣ ਉਹ ਜਿਹੜੀ ਗੈਰ ਹਾਜ਼ਰੀਆਂ ਲਿਖੀਆਂ ਜਾ ਰਹੀਆਂ ਸੀਗੀਆਂ, ਜਿੱਥੇ ਐਬਸੈਂਟ ਲਿਖਿਆ ਜਾ ਰਿਹਾ ਸੀ, ਉੱਥੇ ਲੀਵ ਲਿਖ ਦਿੱਤਾ ਗਿਆ, ਸਮਝ ਲਓ ਕਿ ਜੋ ਛੁੱਟੀ ਤੇ ਚੱਲ ਰਹੇ ਨੇ। ਸੋ ਇਸ ਲਈ ਉਹ ਛੁੱਟੀ ਮਨਜ਼ੂਰ ਹੋਣ ਦਾ ਮਤਲਬ ਹੁਣ ਮੈਂਬਰੀ ਖਤਰੇ 'ਚ ਨਹੀਂ ਹੈ, ਪਰ ਇਹਦਾ ਅਰਥ ਇਹ ਬਿਲਕੁਲ ਵੀ ਨਹੀਂ ਹੈਗਾ ਕਿ ਉਹਨਾਂ ਨੂੰ ਡਿਬਰੂਗੜ੍ਹ ਜੇਲ੍ਹ ਤੋਂ ਬਾਹਰ ਲਿਆਂਦਾ ਜਾ ਰਿਹਾ ਜਾਂ ਉਹਨਾਂ ਨੂੰ ਸੰਸਦ 'ਚ ਲਿਆਂਦਾ ਜਾ ਰਿਹਾ ਜਾਂ ਉਹਨਾਂ ਨੂੰ ਪੰਜਾਬ ਵਿੱਚ ਰਹਿਣ ਦੀ ਪੈਰੋਲ ਦਿੱਤੀ ਜਾ ਰਹੀ ਹੈ। ਇਹ ਬਿਲਕੁਲ ਨਹੀਂ ਹੈ। ਇਹਦੇ ਲਈ ਹੋ ਸਕਦਾ ਉਹਨਾਂ ਨੂੰ ਵੱਖਰੀਆਂ ਚਾਰਜੀਆਂ ਕਰਨੀਆਂ ਪੈਣ ਅਜੇ ਹੋਰ। ਸੋ ਪਰ ਬਾਕੀ ਮਾਮਲਿਆਂ ਨੂੰ ਫਿਰ ਕੋਰਟ ਨੇ ਵੀ ਕਹਿਤਾ ਕਿ ਇਹ ਸਾਡੇ ਅਧਿਕਾਰ ਖੇਤਰ ਦੇ ਨੇਗੇ, ਸਪੀਕਰ ਸਾਹਿਬ ਦੇ, ਲੋਕ ਸਭਾ ਸਪੀਕਰ ਸਾਹਿਬ ਕੋਲ ਜਾਓ, ਉਹ ਤੈਅ ਕਰਨਗੇ। ਸੋ ਹੋ ਸਕਦਾ ਹੁਣ ਨਵੀਂ ਐਪਲੀਕੇਸ਼ਨ ਉੱਥੇ ਜਾਵੇ, ਉਹ MP ਲੈਂਡ ਫੰਡ ਨੂੰ ਵੀ ਹੋਵੇ, ਉਹ ਆਪਣੇ ਹਲਕੇ ਦੇ ਮੁੱਦੇ ਚੁੱਕਣ ਨੂੰ ਲੈ ਕੇ ਵੀ ਹੋਵੇ, ਕਿਉਂਕਿ ਚੁਣੇ ਨੁਮਾਇੰਦੇ ਦੀ ਇਹ ਵੀ ਤਾਂ ਜ਼ਿੰਮੇਵਾਰੀ ਬਣਦੀ ਹੈ ਨਾ। ਸੋ ਉਸ ਪ੍ਰਕਿਰਿਆ ਲਈ ਅੱਗੇ ਕਿਵੇਂ ਵਧਿਆ ਜਾਂਦਾ, ਇਹ ਆਉਣ ਵਾਲਾ ਸਮਾਂ ਦੱਸੂਗਾ। ਸੋ ਫਿਲਹਾਲ ਇਹ ਭਰਮ ਭੁਲੇਖੇ ਜਿਹੜੇ ਪੈ ਗਏ ਸੀਗੇ ਜਾਂ ਪਾਏ ਗਏ ਜਾਣ ਬੁੱਝ ਕੇ, ਹੈ ਨਾ, ਜਾਂ ਨਾ ਸਮਝੀ ਚੋਂ ਪਾਏ ਗਏ, ਉਹਨਾਂ ਦੀ ਸਪਸ਼ਟਤਾ ਇਹੀ ਹੈ ਕਿ ਭਾਈ ਅੰਮ੍ਰਿਤਪਾਲ ਸਿੰਘ ਹੋਰਾਂ ਦੀ ਛੁੱਟੀ ਮਨਜ਼ੂਰ ਹੋਈ ਹੈ, ਛੁੱਟੀ ਮਿਲੀ ਨਹੀਂ। ਜੀ ਬਿਲਕੁਲ।
ਦੇਖੋ ਜਦੋਂ ਕਾਨੂੰਨੀ ਚੀਜ਼ਾਂ ਦਾ ਜਿਹੜਾ ਉਹ ਪੂਰਾ ਜਿਹੜਾ ਵਿਸਥਾਰਪੂਰਵਕ ਵਿਸ਼ਲੇਸ਼ਣ ਨਾ ਕੀਤਾ ਜਾਵੇ ਤਾਂ ਉਦੋਂ ਕਾਹਲੀ ਦੇ ਵਿੱਚ ਜਦੋਂ ਆਪਾਂ ਚੀਜ਼ਾਂ ਫੈਲਾਉਂਦੇ ਆ ਤਾਂ ਉਹਨਾਂ ਦੇ ਮਾਇਨੇ ਬਦਲ ਜਾਂਦੇ। ਹੁਣ ਕਿੱਥੇ ਪ੍ਰਵੀਨ ਜੀ 2 ਦਿਨਾਂ ਦੀ ਖਬਰ ਸੀਗੀ, ਆਪਾਂ ਵੀ ਕਰ ਸਕਦੇ ਸੀ। ਹਾਂਜੀ, ਹਾਂਜੀ ਜਦੋਂ ਬਿਲਕੁਲ। ਸਪਸ਼ਟ ਹੀ ਨਹੀਂ ਸੀ ਕੋਈ ਗੱਲ, ਆਪਾਂ ਆਪਣੇ ਦਰਸ਼ਕਾਂ ਨੂੰ ਕਿਉਂ ਕੋਈ ਗਲਤ ਜਾਣਕਾਰੀ ਦਈਏ? ਨਾਲੇ ਇਹਦੇ ਨਾਲ ਇਹ ਵੀ ਹੈ ਨਾ ਸ਼ਰਮਾ ਜੀ ਕਿ ਤਕਨੀਕੀ ਤੌਰ ਤੇ ਉਹਨਾਂ ਦੀ ਮੈਂਬਰਸ਼ਿਪ ਬਚੀ ਹੈ, ਬਾਹਰ ਆਉਣਾ ਹੈ ਜਾਂ ਹੋਰ ਹਾਂ, ਚੀਜ਼ਾਂ ਉਹ ਬਾਅਦ ਦੇ ਵਿੱਚ ਨੇ, ਉਹ ਹਲੇ ਸਵਾਲੀਆ ਨਿਸ਼ਾਨ ਬਿਲਕੁਲ, ਖੜਾ ਹੈ ਉਹਨਾਂ ਚੀਜ਼ਾਂ ਦੇ ਉੱਤੇ। ਬਿਲਕੁਲ, ਜੀ ਬਿਲਕੁਲ।